With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਕੱਲ ਨੂੰ ਦੋ ਬੋਲ ਮੂਵੀ ਨਾਰਥ ਅਮਰੀਕਾ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਮੂਵੀ ਅੰਡਰ ਸ਼ਮਸ਼ੇਰ ਪ੍ਰੋਡਕਸ਼ਨ ਡਾਇਰੈਕਟਡ ਬਾਈ ਡਾਕਟਰ ਸਾਹਿਬ ਸਿੰਘ ਅਤੇ ਸਰਦਾਰ ਤਰਨਜੀਤ ਸਿੰਘ ਜੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਪੰਜਾਬੀ ਸਿਨੇਮਾ ਦੇ ਵਿੱਚ ਹਰ ਹਫ਼ਤੇ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਉਹ ਫਿਲਮਾਂ ਚੱਲ ਪਾਉਂਦੀਆਂ ਹਨ ਜਿਨ੍ਹਾਂ ਦੇ ਵਿੱਚ ਕੁਝ ਵੱਖਰਾ ਵੇਖਣ ਨੂੰ ਮਿਲਦਾ ਹੈ, ਕੁਝ ਲੋਕਾਂ ਦੀ ਆਮ ਜ਼ਿੰਦਗੀ ਨਾਲ ਰਿਲੇਟਡ ਹੋਵੇ ਜਾਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੁਝ ਵਿਖਾਇਆ ਜਾਵੇ। ਸੋ ਵੀਅਰਸ, ਦੋ ਬੋਲ ਇੱਕ ਐਸੀ ਹੀ ਫਿਲਮ ਹੈ ਜਿਹੜੀ ਸਮਾਜ ਦੇ ਵਿੱਚ ਚੱਲ ਰਹੇ ਗਲਤ ਪੋਲੀਟੀਕਲ ਸਿਸਟਮ ਅਤੇ ਹੋਰ ਵਿਸਨ ਮੁੱਦਿਆਂ ਤੇ ਆਧਾਰਿਤ ਹੈ। ਅੱਜ ਅਸੀਂ ਦੋ ਬੋਲ ਮੂਵੀ ਦੇ ਪ੍ਰੋਡਿਊਸਰ ਸਰਦਾਰ ਤਰਨਜੀਤ ਸਿੰਘ ਜੀ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ। ਅੱਜ ਅਸੀਂ ਇਹਨਾਂ ਦੇ ਕੋਲੋਂ ਇਸ ਮੂਵੀ ਦਾ ਵੇਰਵਾ ਵੀ ਲਵਾਂਗੇ ਅਤੇ ਇਹ ਮੂਵੀ ਪੰਜਾਬੀਆਂ ਨੂੰ ਕਿਸ ਤਰ੍ਹਾਂ ਦੀ ਸੇਧ ਦੇਵੇਗੀ ਇਸ ਬਾਰੇ ਵੀ ਜਾਣਕਾਰੀ ਦੇਵਾਂਗੇ। ਤੇ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ, ਸਕਾਈਪ ਤੇ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਤਰਨਜੀਤ ਸਿੰਘ ਫਰੋਮ ਓਨਟਾਰੀਓ ਕੈਨੇਡਾ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਤਰਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤਰਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਵੈਲਕਮ ਟੂ TV 84 ਨਿਊਜ਼ ਐਂਡ ਉਸ ਦੇ ਨਾਲ ਕੰਗ੍ਰੈਚੁਲੇਸ਼ਨਸ ਕਿ ਤੁਹਾਡੀ ਮੂਵੀ ਕੱਲ੍ਹ ਨੂੰ ਨਾਰਥ ਅਮਰੀਕਾ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਮੈਂ ਅੱਜ YouTube ਤੇ ਇਸ ਮੂਵੀ ਦਾ ਟ੍ਰੇਲਰ ਵੇਖਿਆ ਸੀਗਾ। ਓਵਰ 300,000 ਵਿਊਸ਼ਿਪ ਹੈ। ਲੋਕਾਂ ਨੂੰ ਕਾਫੀ ਉਤਸ਼ਾਹ ਹੈ ਇਸ ਮੂਵੀ ਦਾ, ਕਾਫੀ ਲੋਕ ਵੇਟ ਕਰ ਰਹੇ ਨੇ। ਸੋ ਇਹ ਜਿਹੜੀ ਮੂਵੀ ਹੈ, ਅਸੀਂ ਇਸ ਬਾਰੇ ਤੁਹਾਡੇ ਕੋਲ ਅੱਜ ਜਾਣਕਾਰੀ ਲੈਣਾ ਚਾਹਾਂਗੇ। ਸਾਨੂੰ ਦੱਸੋ ਕਿ ਇਹ ਜਿਹੜੀ ਮੂਵੀ ਹੈ ਕਿਹਨਾਂ ਮੁੱਦਿਆਂ ਤੇ ਆਧਾਰਿਤ ਹੈ, ਇਸ ਮੂਵੀ ਬਣਾਉਣ ਪਿੱਛੇ ਕੀ ਮਕਸਦ ਸੀ, ਕਿਹੜਾ ਆਈਡੀਆ ਸੀਗਾ, ਇਸ ਬਾਰੇ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ। ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ TV 84 ਦੇ ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਅੱਜ ਸਾਰੇ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਰਿਤ ਜੀ, ਜੋ ਇਹ ਫਿਲਮ ਹੈ ਦੋ ਬੋਲ ਜਿਹੜੀ ਹੈ, ਇਹ ਪੰਜਾਬ ਦੇ ਵਿੱਚ ਜਿੰਨੇ ਵੀ ਭਖਦੇ ਮਸਲੇ ਹੈਗੇ ਨੇ ਜੀ,
ਜਾਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਣ ਦਾ ਮਸਲਾ ਜਿਹੜਾ ਲੈ ਲਈਏ, ਜਾਂ ਜਿਹੜੇ ਸਿੱਖ ਜਿਹੜੇ ਸਿਧਾਂਤਾਂ ਨੂੰ ਜਿਹੜਾ ਢਾਹ ਲਾਉਣ ਦੀਆਂ ਤਾਕਤਾਂ ਉਹਨਾਂ ਦੀ ਗੱਲ ਕਰ ਲਈਏ, ਇਹ ਸਾਰੇ ਮੁੱਦੇ ਜਿਹੜੇ ਹੈਗੇ ਆ ਸਾਡੇ ਜਿਹੜੇ ਜੀਵਨ ਦੇ ਨਾਲ ਜੁੜੇ ਹੋਏ, ਜਿਹੜੇ ਅੱਜ ਦੇ ਮੁੱਦਿਆਂ ਦੇ ਆਧਾਰ ਤੇ ਜਿਹੜੀ ਇਹ ਫਿਲਮਾਈ ਗਈ ਹੈ ਜੀ। ਓਕੇ I mean like ਮੈਂ ਚਾਹਾਂਗੀ ਕਿ I don't want to like ਥੋੜਾ ਜਿਹਾ ਸਟੋਰੀ ਬਾਰੇ ਦੱਸੋ, ਥੋੜਾ ਆਪਣਾ ਸਸਪੈਂਸ ਵੀ ਰੱਖਣਾ ਚਾਹੀਦਾ ਮੂਵੀ ਦੇ ਸਟੋਰੀ ਦਾ, ਪਰ like tell us a little bit about it, like what's the storyline is about? ਇੱਕ ਗਰੀਬ ਪਰਿਵਾਰ ਦੀ ਸਟੋਰੀ ਹੈਗੀ ਹੈ ਜੀ, ਜਿਹਦਾ ਪਹਿਲਾਂ ਬੜਾ ਖੁਸ਼ਹਾਲ ਆਪਣੇ ਆਪ 'ਚ ਪਰਿਵਾਰ ਹੈਗਾ, ਫਾਈਨੈਂਸ਼ੀਅਲੀ ਥੋੜਾ ਡਾਊਨ ਹੈਗਾ, ਪਰ ਬੜਾ ਖੁਸ਼ੀ ਭਰਿਆ ਜਿਹੜਾ ਮਾਹੌਲ ਹੈਗਾ ਪਰਿਵਾਰ ਦਾ, ਉਹਦੇ ਉੱਤੇ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਪੰਜਾਬ ਦਾ, ਉਹਦਾ ਕਿਸ ਤਰ੍ਹਾਂ ਪ੍ਰਭਾਵ ਪੈਂਦਾ, ਜਾਂ ਨਸ਼ਾ ਜਿਹੜਾ ਬਹੁਤ ਵੱਧ ਚੁੱਕਿਆ ਹੈਗਾ ਜੀ, ਕਿਸ ਤਰ੍ਹਾਂ ਪ੍ਰਭਾਵ ਪੈਂਦਾ ਹੈਗਾ ਉਸ ਪਰਿਵਾਰ ਦੇ ਵਿੱਚ, ਕੀ ਉਹਨਾਂ ਦੇ ਨਾਲ ਵਾਪਰਦਾ ਹੈਗਾ, ਤੇ ਕਿਸ ਤਰ੍ਹਾਂ ਉਹ ਜਿਹੜੇ ਆ ਵਾਪਸ ਜਿਹੜਾ ਉਹ ਸਿੱਖੀ ਦੇ ਅਸੂਲਾਂ ਨੂੰ ਫੋਲੋ ਕਰਨ ਲੱਗ ਜਾਂਦੇ ਆ, ਉਸ ਬਾਰੇ ਜਿਹੜਾ ਇਹ ਬਹੁਤ ਵਧੀਆ ਜਿਹੜਾ ਫਿਲਮਾਂਕਣ ਹੋਇਆ ਹੈਗਾ ਫਿਲਮ ਦੇ ਵਿੱਚ। ਇੱਕ ਬਹੁਤ ਹੀ ਵਧੀਆ ਜਿਹੜੀ ਸਟੋਰੀ, ਇੱਕ ਤੁਸੀਂ ਕਹਿ ਲਓ ਕਿ ਪਰਿਵਾਰ ਦੀ ਸਟੋਰੀ ਹੈ, ਜਿਹਦੇ ਵਿੱਚ ਜਿਹੜਾ ਪੇ ਤੇ ਧੀ ਦਾ ਇੱਕ ਰਿਸ਼ਤਾ ਜਿਹੜਾ ਦਿਖਾਇਆ ਗਿਆ, ਬ੍ਰਦਰ ਤੇ ਸਿਸਟਰ ਦਾ ਰਿਸ਼ਤਾ ਦਿਖਾਇਆ ਗਿਆ, ਆਪਸ ਵਿੱਚ ਹੀ ਪਿਆਰ ਕਿੰਨਾ ਜ਼ਿਆਦਾ ਆ, ਤੇ ਕਿੱਦਾਂ ਉਹ ਸਾਰਾ ਕੁਛ ਤਾਣਾ ਬਾਣਾ ਜਿਹੜਾ ਸਾਡੇ ਗਲਤ ਪੋਲੀਟੀਕਲ ਸਿਸਟਮ ਕਰਕੇ ਜਿਹੜਾ ਉਲਝ ਜਾਂਦਾ, ਇਹਦੇ ਉੱਪਰ ਜਿਹੜੀ ਫਿਲਮ ਦੀ ਸਟੋਰੀ ਸਾਰੀ ਘੁੰਮਦੀ ਹੈ। ਓਕੇ, ਵੈਰੀ ਨਾਈਸ। I mean it's a family movie, ਬੰਦਾ ਆਪਣੇ ਫੈਮਿਲੀ ਦੇ ਨਾਲ ਜਾ ਕੇ ਇਸ ਨੂੰ ਥੀਏਟਰ ਦੇ ਵਿੱਚ ਕੱਲ ਨੂੰ ਵੇਖ ਸਕਦਾ ਬੇਸਿਕਲੀ। ਸੋ ਜਿਸ ਤਰ੍ਹਾਂ ਇਹ ਮੂਵੀ ਬਣਾਈ ਜਾਂਦੀ ਹੈ, ਜੋ ਮੂਵੀ ਕਿਸ ਬਣਦੀ ਹੈ, ਕਾਫੀ ਟਾਈਮ ਫਰੇਮ ਲੱਗਦਾ ਹੈ ਮੂਵੀ ਬਣਾਉਣ ਦੇ ਵਿੱਚ, ਕਾਫੀ ਸਾਰਾ ਪੂਰੀ ਇੱਕ ਟੀਮ ਲੱਗਦੀ ਹੈ, ਜਿਸ ਤਰ੍ਹਾਂ ਪ੍ਰੋਡਿਊਸਰ, ਡਾਇਰੈਕਟਰਸ, ਐਕਟਰਸ। ਅਸੀਂ ਚਾਹਾਂਗੇ ਉਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦਿਓ, ਹੂ ਇਜ਼ ਦ ਡਾਇਰੈਕਟਰ ਆਫ ਦਿਸ ਮੂਵੀ, ਕਿਹੜੇ ਕਿਹੜੇ ਐਕਟਰਸ ਨੇ, ਉਸ ਬਾਰੇ ਵੀ ਸਾਨੂੰ ਦੱਸੋ। ਜੀ ਰੀਤ ਜੀ, ਡਾਇਰੈਕਟਰ ਹੈਗੇ ਆ ਸਾਡੇ ਡਾਕਟਰ ਸਾਹਿਬ ਸਿੰਘ ਜੀ, ਤੇ ਜਿਨ੍ਹਾਂ ਨੇ ਬਹੁਤ ਹੀ ਅੱਛਾ ਕਮਾਲ ਦਾ ਕੰਮ ਕੀਤਾ ਜੀ, ਡਾਇਰੈਕਟ ਕੀਤੀ ਆ ਮੂਵੀ ਉਹਨਾਂ ਨੇ। ਨਾਲ ਦੀ ਨਾਲ ਜਿਹੜਾ ਉਹਨਾਂ ਨੇ ਡਾਇਰੈਕਸ਼ਨ ਦੇ ਵਿੱਚ ਜਿਹੜੀਆਂ ਐਕਟਰਸ ਨੂੰ ਗਾਈਡ ਕੀਤਾ, ਜਾਂ ਉਹਨਾਂ ਕੋਲੋਂ ਕਿੱਦਾਂ ਦਾ ਕੰਮ ਕਰਵਾਉਣਾ ਸੀਗਾ, ਇਹ ਤੁਸੀਂ ਜਿਹੜਾ ਕੱਲ ਨੂੰ ਜਦੋਂ ਰਿਲੀਜ਼ ਹੋਣੀ ਆ ਤੁਸੀਂ ਦੇਖ ਹੀ ਲੈਣਾ ਸਾਰਿਆਂ ਨੇ। ਬਹੁਤ ਹੀ ਅੱਛਾ ਕੰਮ ਕਰਵਾਇਆ ਜੀ ਉਹਨਾਂ ਨੇ ਸਾਰੇ ਹੀ ਆਰਟਿਸਟਾਂ ਤੋਂ। ਤੇ ਨਾਲ ਦੀ ਨਾਲ ਜਿਹੜੀ ਇਹਦੀ ਸਟਾਰ ਕਾਸਟ ਹੈਗੀ ਆ, ਜਿਹਦੇ ਵਿੱਚ ਮੇਨ ਲੀਡ ਤੇ ਹੈਗੇ ਆ ਸੋਨਪ੍ਰੀਤ ਜਵੰਦਾ ਜੀ, ਤੇ ਨਾਲ ਜਿਹੜੇ ਐਕਟਰਸ ਹੈਗੇ ਆ ਉਹ ਹਿਮਾਂਸ਼ੀ ਖੁਰਾਣਾ ਜੀ, ਜਿਹੜੇ ਲੀਡ ਰੋਲ ਦੇ ਵਿੱਚ ਹੈਗੇ ਨੇ। ਜੀ ਸੋ ਲੈਟ ਮੀ ਆਸਕ ਯੂ ਵਨ ਮੋਰ ਕੁਐਸਚਨ। ਜਿਸ ਤਰ੍ਹਾਂ ਲਾਈਕ ਜਿੰਨੀ ਵੀ ਅਸੀਂ ਮੂਵੀ ਦੇਖਦੇ, ਮੈਂ ਇੰਟਰੋਡਕਸ਼ਨ ਤੋਂ ਆਲਰੇਡੀ ਮੈਂਸ਼ਨ ਕਰ ਚੁੱਕੀ ਹਾਂ ਕਿ ਬਹੁਤ ਸਾਰੀਆਂ ਨਵੀਆਂ ਮੂਵੀਆਂ ਪੰਜਾਬ ਤੋਂ ਰਿਲੀਜ਼ ਹੁੰਦੀਆਂ ਨੇ, ਅਸੀਂ ਬਾਹਰ ਦਰਸ਼ਨ ਦੇ ਵਿੱਚ ਵੇਖਦੇ ਹਾਂ, ਐਂਡ ਦੋ ਤਿੰਨ ਹੀ ਸੇਮ ਐਕਟਰ ਸਾਹਮਣੇ ਆਉਂਦੇ ਨੇ, ਦੋ ਤਿੰਨ ਸੇਮ ਐਕਟਰ ਸਾਹਮਣੇ ਆਉਂਦੇ, ਪਰ ਇਸ ਮੂਵੀ ਦੇ ਵਿੱਚ ਖਾਸੀਅਤ ਇਹ ਹੈ ਕਿ ਤੁਸੀਂ ਸਾਰੇ ਥੀਏਟਰ ਐਕਟਰਸ ਲਿੱਤੇ ਨੇ ਇਸ ਮੂਵੀ ਦੇ ਵਿੱਚ। ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਥੀਏਟਰ ਐਕਟਰਸ ਨੂੰ ਇਸ ਮੂਵੀ ਦੇ ਵਿੱਚ ਲੈਣਾ ਚਾਹੀਦਾ ਹੈ? ਜਿਹੜਾ ਸਮਾਜ ਹੈਗਾ ਆ, ਉਹ ਕਾਮੇਡੀ ਫਿਲਮਾਂ ਨੂੰ ਜ਼ਿਆਦਾ, ਜਿਹੜੀਆਂ ਆ ਵੀ ਕਾਮੇਡੀ ਹੀ ਫਿਲਮਾਂ ਰਹੀਆਂ, ਅਸੀਂ ਦੇਖ ਵੀ ਜ਼ਿਆਦਾ ਕਾਮੇਡੀ ਰਹੇ ਹਾਂ, ਉਹ ਚਿਹਰੇ ਥੋੜੇ ਤੁਸੀਂ ਜਿਵੇਂ ਕਿਹਾ ਇੱਕ ਦੋ ਚਿਹਰੇ ਹੀ ਹੈਗੇ ਜਿਹੜੇ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਜੀ। ਸਾਡਾ ਜਿਹੜਾ ਕਨਸੈਪਟ ਸੀਗਾ ਇਹ ਜੀ ਬਹੁਤ ਹੀ ਵੱਖਰਾ ਕਨਸੈਪਟ ਹੈਗਾ, ਸੀਰੀਅਸ ਕਨਸੈਪਟ ਹੈਗਾ, ਜਿਹੜਾ ਹਰ ਇੱਕ ਪਰਿਵਾਰ ਦੇ ਨਾਲ ਜਿਹੜਾ ਜੁੜਿਆ ਹੋਇਆ ਹੈਗਾ ਕਨਸੈਪਟ। ਇਹ ਜਿਹੜੀ ਸਟੋਰੀ ਸਾਡੀ ਹੈਗੀ ਆ, ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਹੜੀ ਸਾਡੀ ਸਟੋਰੀ ਆ ਉਹ ਆਪਣੇ ਆਪ 'ਚ ਇੱਕ ਜਿਹੜਾ ਹੀਰੋ ਹੈ, ਜਿਹੜਾ ਫਿਲਮ ਦੀ ਸਟੋਰੀ ਹੈ, ਤੇ ਅਸੀਂ ਜਿਹੜਾ ਇਹਦੇ ਵਿੱਚ ਸਾਨੂੰ ਇਹ ਕਿਰਦਾਰ ਨਿਭਾਉਣ ਦੇ ਲਈ ਬਿਲਕੁਲ ਜਿਹੜੇ ਢੁਕਵੇਂ ਕਰੈਕਟਰ ਚਾਹੀਦੇ ਸੀਗੇ, ਜਿਨ੍ਹਾਂ ਦੀ ਅਸੀਂ ਭਾਲ ਕੀਤੀ। ਤੇ ਸਾਨੂੰ ਜਿਹੜੇ ਥੀਏਟਰ ਦੇ ਵਿੱਚੋਂ ਐਕਟਿੰਗ ਜਿਹੜੀ ਕਰਨੀ ਹੁੰਦੀ ਆ, ਉਹ ਤੁਹਾਨੂੰ ਪਤਾ ਹੈ ਕਿ ਥੀਏਟਰ ਦੇ ਕਲਾਕਾਰ ਜਿਹੜੇ ਉਹ ਕਿੰਨੀ ਵਧੀਆ ਐਕਟ ਕਰਦੇ ਆ ਜੀ, ਸਾਰੇ ਪ੍ਰੋਫੈਸ਼ਨਲਸ ਹੁੰਦੇ ਨੇ। ਸੋ ਜਿਹੜੇ ਸਾਰੇ ਇਹ ਥੀਏਟਰ ਦੇ ਆਰਟਿਸਟ ਆ, ਇਹਨਾਂ ਨੇ ਕੰਮ ਬਹੁਤ ਹੀ ਵਧੀਆ ਕੀਤਾ, ਜੋ ਸਾਡੀ ਸਟੋਰੀ ਸੀ ਉਹਦੇ ਅਕੋਰਡਿੰਗਲੀ ਉਹਨਾਂ ਨੇ ਬਹੁਤ ਅੱਛਾ ਰੋਲ ਆਪਣਾ ਨਿਭਾਇਆ ਹੈਗਾ। ਓਕੇ, ਦੈਟਸ ਨਾਈਸ। ਪਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਮੈਂ ਇਸ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ YouTube ਦੇ ਉੱਪਰ ਟ੍ਰੇਲਰ ਵੇਖਿਆ ਸੀ, ਦੋ ਟ੍ਰੇਲਰ ਸਾਹਮਣੇ ਆਏ ਸੀਗੇ। ਇੱਕ ਤਾਂ ਇਹ ਦੱਸ ਰਿਹਾ ਸੀ ਕਿ ਇਹ ਮੂਵੀ ਕੱਲ੍ਹ ਨੂੰ ਰਿਲੀਜ਼ ਹੋਵੇਗੀ, ਪਰ ਇੱਕ ਟ੍ਰੇਲਰ ਸੀਗਾ ਅਕਤੂਬਰ ਦੇ ਵਿੱਚ ਰਿਲੀਜ਼ ਹੋਇਆ। ਸੋ ਮੈਂ ਜਾਣਨਾ ਚਾਹਾਂਗੀ ਪਹਿਲਾਂ, ਜਿਸ ਤਰ੍ਹਾਂ ਇਹ ਮੂਵੀ ਅਕਤੂਬਰ ਦੇ ਵਿੱਚ ਰਿਲੀਜ਼ ਹੋਣੀ ਸੀਗੀ, ਹੁਣ ਇਹ 2016 ਦੇ ਵਿੱਚ ਰਿਲੀਜ਼ ਹੋ ਰਹੀ ਹੈ, ਐਨੀ ਪ੍ਰੋਬਲਮਸ ਡਿਡ ਯੂ ਫੇਸ ਡਿਊਰਿੰਗ ਦਾ ਮੂਵੀ? ਐਨੀ ਪ੍ਰੋਬਲਮ ਤੁਸੀਂ ਫੇਸ ਕੀਤੀ ਹੈ ਮੂਵੀ ਬਣਾਉਣ ਵੇਲੇ ਜਾਂ ਫਿਰ ਉਸ ਤੋਂ ਬਾਅਦ ਰਿਲੀਜ਼ ਕਰਨ ਵੇਲੇ? ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ, ਦੱਸੋ ਕਿ ਕੀ ਹੋਇਆ ਸੀ। ਜੀ ਦੇਖੋ, ਇਹ ਜਦੋਂ ਦੀ ਫਿਲਮ ਬਣੀ ਹੈ, ਅਸੀਂ ਕਰੀਬ ਸਾਨੂੰ 1.5 ਸਾਲ ਜਿਹੜਾ ਹੋ ਗਿਆ ਜੀ ਫਿਲਮ ਦੇ ਉੱਪਰ ਵਰਕ ਕਰਦਿਆਂ ਨੂੰ। ਤੇ ਜਿਸ ਦੇ ਵਿੱਚੋਂ ਸਾਨੂੰ ਕੋਈ 1 ਸਾਲ ਹੋ ਗਿਆ ਜੀ ਰਿਲੀਜ਼ ਨਹੀਂ ਹੋ ਰਹੀ ਸੀਗੀ ਜੀ ਫਿਲਮ। ਫਿਲਮ ਬਣਾਉਣ ਦੇ ਵਿੱਚ ਤਾਂ ਚਲੋ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਤਾਂ ਆਉਂਦੀਆਂ ਹੀ ਆਉਂਦੀਆਂ ਨੇ, ਪਰ ਇਹ ਜਿਹੜੇ ਕਨਸੈਪਟ ਹੈ, ਜਿੱਦਾਂ ਅਸੀਂ ਇਹ
ਸੱਚ ਤੇ ਆਧਾਰਿਤ ਜਿਹੜਾ ਅਸੀਂ ਇਹ ਫਿਲਮ ਬਣਾਈ ਹੈਗੀ ਆ, ਜਿਵੇਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਲੈ ਕੇ। ਤੁਸੀਂ ਟ੍ਰੇਲਰ ਵੀ ਦੇਖਿਆ, ਜਿਨ੍ਹਾਂ ਦਰਸ਼ਕਾਂ ਨੇ ਟ੍ਰੇਲਰ ਦੇਖਿਆ ਹੋਣਾ, ਜੀ ਕਿ ਵਿੱਚ ਜਿਵੇਂ ਸਿੱਖ ਧਰਮ ਨੂੰ ਨਿਸ਼ਾਨਾ ਬਣਾਉਣ ਵਾਲੇ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਆ, ਜਿਨ੍ਹਾਂ ਨੇ ਸਿੱਖ ਧਰਮ ਦੇ ਕਕਾਰਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਂਦੇ ਆ, ਉਹਨਾਂ ਦੇ ਉੱਪਰ ਕੋਈ ਸਾਡੀਆਂ ਗੌਰਮੈਂਟਾਂ ਵੱਲੋਂ ਜਾਂ ਕੋਈ ਸਾਡੀਆਂ ਸੰਸਥਾਵਾਂ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਜਿਹੜੇ ਕੰਘਾ ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ, ਤੁਸੀਂ ਡਾਇਲੌਗ ਸੁਣਿਆ ਹੈਗਾ ਇਹਦਾ। ਬਿਲਕੁਲ ਜੀ। ਜਦੋਂ ਅਸੀਂ ਇਹਨਾਂ ਤਾਕਤਾਂ ਦੇ ਖਿਲਾਫ ਕੋਈ ਗੱਲ ਕਰਦੇ ਹਾਂ, ਸੱਚ ਨੂੰ ਸਾਹਮਣੇ ਲੈ ਕੇ ਆਉਣਾ ਹੁੰਦਾ ਜੀ, ਉਦੋਂ ਦੇਖੋ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ। ਕਿਸੇ ਵੀ ਫਿਲਮ ਨੂੰ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਦੱਬਿਆ ਜਾਂਦਾ। ਅਸੀਂ ਦੇਖਦੇ ਹਾਂ ਜਿਵੇਂ ਜਿਹੜੀ ਹੁਣ ਆਈ ਸੀਗੀ ਸੰਤਾ ਬੰਤਾ ਮੂਵੀ ਬਣੀ ਸੀ, ਉਹ ਵੀ ਤੁਸੀਂ ਦੇਖ ਲਓ ਕਿ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ ਰਿਲੀਜ਼ ਹੋਣ ਦੇ ਵਿੱਚ ਵੀ, ਕੋਈ ਸਰਟੀਫਿਕੇਟ ਲੈਣ ਦੇ ਵਿੱਚ ਵੀ ਕੋਈ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ। ਪਰ ਜਿਹੜੀਆਂ ਸੱਚ ਨੂੰ ਦਰਸਾਉਂਦੀਆਂ ਫਿਲਮਾਂ ਨੇ ਜਾਂ ਨਸ਼ੇ ਦੇ ਉੱਪਰ ਚੋਟ ਕਰਦੀਆਂ, ਜਿਨ੍ਹਾਂ ਨੇ ਸਾਡੀ ਪਬਲਿਕ ਨੂੰ, ਸਾਡੇ ਯੂਥ ਨੂੰ ਜਿਹੜਾ ਸਿੱਧੇ ਰਸਤਿਆਂ ਤੇ ਪਾਉਣਾ, ਸਾਨੂੰ ਵੀ ਪਤਾ ਲੱਗਿਆ ਕਿ ਕਿੰਨਾ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ। ਸਾਨੂੰ ਪਹਿਲਾਂ ਅਸੀਂ ਤੁਸੀਂ ਦੱਸਿਆ ਕਿ ਪਹਿਲਾਂ ਰਿਲੀਜ਼ ਹੋਣੀ ਸੀ, ਅਸੀਂ 3 ਵਾਰੀ ਫਿਲਮ ਜਿਹੜੀ ਆ ਰਿਲੀਜ਼ਿੰਗ ਸਾਡੀ ਕੈਂਸਲ ਹੋਈ। ਕੁਛ ਜਿਹੜਾ ਤੁਸੀਂ ਕਹਿ ਲਓ ਕਿ ਪ੍ਰੈਸ਼ਰ ਜਿਹੜਾ ਸੀ ਉਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਪੈ ਗਿਆ। ਸਾਡੇ ਐਕਟਰਸ ਨੂੰ ਵੀ ਕਾਲਾਂ ਆਈਆਂ, ਉਹਨਾਂ ਨੂੰ ਵੀ ਇਹ ਬੈਕਅਪ ਹੋਣਾ ਪੈ ਗਿਆ ਜੀ। ਸੋ ਬਹੁਤ ਜ਼ਿਆਦਾ ਜਿਹੜਾ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਹੈਗਾ। ਹੁਣ ਅਸੀਂ ਆਪਣੇ ਭਾਈਚਾਰੇ ਦੀ ਬਹੁਤ ਵੱਡੀ ਦੇਣ ਹੈਗੀ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਸਦਕਾ ਜਿਹੜੀ ਇਹ ਫਿਲਮ ਹੁਣ ਕੱਲ ਨੂੰ 13 ਮਈ ਨੂੰ ਜਿਹੜੀ ਉਹ ਥੀਏਟਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਜੀ। ਬਹੁਤ ਜ਼ਿਆਦਾ ਬਿਲਕੁਲ ਵੀਰ। ਤੇ ਜਿਸ ਤਰ੍ਹਾਂ ਇਹ ਜਿਹੜਾ ਪ੍ਰੋਮੋ ਹੈਗਾ ਅਸੀਂ ਨਾਲ ਵਿਖਾ ਵੀ ਰਹੇ ਹਾਂ ਆਪਣੇ TV 84 ਦੇ ਦਰਸ਼ਕਾਂ ਨੂੰ, ਬਹੁਤ ਚੰਗੀ ਮੂਵੀ ਹੈ ਕਿ ਐਟਲੀਸਟ ਇਹ ਮੂਵੀ ਜਿਹੜੀ ਹੈ ਨਾਰਥ ਅਮਰੀਕਾ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਇਹ ਮੂਵੀ ਭਾਰਤ ਦੇ ਵਿੱਚ ਕਦੋਂ ਰਿਲੀਜ਼ ਹੋਵੇਗੀ? ਰੀਤ ਜੀ, ਸਾਨੂੰ ਤਾਂ ਕੋਈ ਆਸ ਨਹੀਂ ਹੈ ਜੀ ਕਿ ਉੱਥੇ ਫਿਲਮ ਰਿਲੀਜ਼ ਹੋਵੇਗੀ, ਕਿਉਂਕਿ ਸਾਨੂੰ ਸੈਂਸਰ ਬੋਰਡ ਨੇ ਅੱਜ ਤੱਕ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹਾਂ ਨਾ ਦਾ ਕੋਈ ਜਵਾਬ ਹੀ ਨਹੀਂ ਦਿੱਤਾ। ਜਦੋਂ ਪਹਿਲੀ ਵਾਰੀ ਸਾਡੀ ਫਿਲਮ ਕੈਂਸਲ ਹੋਈ ਸੀ, ਉਹ ਇਸੇ ਕਾਰਨ ਕਰਕੇ ਹੋਈ ਸੀ ਕਿ ਸਾਨੂੰ 2 ਦਿਨ ਪਹਿਲਾਂ ਤੱਕ ਵੀ ਕੋਈ ਜਵਾਬ ਨਹੀਂ ਸੀ ਆਇਆ ਕਿ ਸਾਡੀ ਫਿਲਮ ਲੱਗਣੀ ਹੈ ਜਾਂ ਨਹੀਂ ਲੱਗਣੀ। ਸਾਨੂੰ ਉਹਦੇ ਪਿੱਛੇ ਕਾਰਨਾਂ ਬਾਰੇ ਤਾਂ ਪਤਾ ਨਹੀਂ ਲੱਗਿਆ, ਪਰ ਸਾਨੂੰ ਕੋਈ ਉਮੀਦ ਨਹੀਂ ਦਿਸ ਰਹੀ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਾਡੀ ਫਿਲਮ ਰਿਲੀਜ਼ ਹੋ ਸਕੇ। ਪਰ ਆਉਣ ਵਾਲਾ ਸਮਾਂ ਜਿਹੜਾ ਉਹ ਅਸੀਂ ਟਰਾਈ ਜ਼ਰੂਰ ਕਰਾਂਗੇ ਇੱਕ ਵਾਰੀ ਕਿ ਫਿਲਮ ਇਸ ਤੋਂ ਬਾਅਦ ਜਦੋਂ ਅਸੀਂ ਪਲਾਨ ਕਰ ਰਹੇ ਹਾਂ ਕਿ ਯੂਰਪ ਦੇ ਨਾਲ ਨਿਊਜ਼ੀਲੈਂਡ, ਆਸਟ੍ਰੇਲੀਆ ਵਗੈਰਾ ਸਾਰੇ ਪਾਸੇ ਕਰੀਏ, ਤੇ ਉਦੋਂ ਅਸੀਂ ਭਾਰਤ ਦੇ ਵਿੱਚ ਵੀ ਜ਼ਰੂਰ ਇਹ ਫਿਲਮ ਦਿਖਾਉਣ ਦਾ ਯਤਨ ਕਰਾਂਗੇ। ਪਰ ਸਾਨੂੰ ਉਮੀਦ ਜਿਹੜੀ ਆ ਉਹ ਬਹੁਤ ਜਿਹੜੀ ਘੱਟ ਹੈਗੀ ਹੈ ਜੀ। ਓਕੇ, ਸੋ ਜਿਸ ਤਰ੍ਹਾਂ ਤਨਜੀਤ ਸਿੰਘ ਜੀ TV 84 ਤੇ ਅਸੀਂ ਪਹਿਲਾਂ ਵੀ ਬਹੁਤ ਸਾਰੇ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ ਹੈ, ਜਿਸ ਤਰ੍ਹਾਂ ਰਾਜ ਕਾਕੜਾ ਜੀ ਨੇ ਗੱਲ ਕੀਤੀ ਸੀ। ਮੈਂ ਤੁਹਾਡੇ ਕੋਲ ਸੇਮ ਹੀ ਕੁਐਸਚਨ ਜਾਣਨਾ ਚਾਹਾਂਗੀ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜੀ ਇਹ ਮੂਵੀ ਹੈ ਪੱਗ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਹੋਏਗੀ, ਪੱਖ ਦੇ ਮੁੱਦਿਆਂ ਦੇ ਉੱਪਰ ਹੋਏਗੀ, ਪੰਥਕ ਮੁੱਦਿਆਂ ਦੇ ਉੱਪਰ ਹੋਏਗੀ, ਕਿ ਇਸ ਮੂਵੀ ਦੇ ਵਿੱਚ ਕੋਈ ਐਸੇ ਸੀਨ ਸੀਗੇ ਜਿਹੜੇ ਸੈਂਸਰ ਬੋਰਡ ਨੇ ਕਢਵਾਏ ਨੇ, ਜਾਂ ਫਿਰ ਕਹਿੰਦੇ ਸੀ ਕਿ ਇਸ ਮੂਵੀ ਦੇ ਵਿੱਚੋਂ ਇਹ ਸੀਨ ਕੱਟ ਕੀਤੇ ਜਾਣ ਤਾਂ ਬਾਅਦ ਵਿੱਚ ਤੁਸੀਂ ਰਿਲੀਜ਼ ਕਰ ਸਕਦੇ ਹੋ? ਸੋ ਵਾਟ ਹੈਪਨਡ? ਰਿਚੀ ਦੇਖੋ, ਇਹ ਬੜੀ ਸਾਨੂੰ ਪ੍ਰੋਬਲਮਸ ਅਸੀਂ ਬਹੁਤ ਤਰ੍ਹਾਂ ਦੀਆਂ ਫੇਸ ਕੀਤੀਆਂ। ਸੈਂਸਰ ਬੋਰਡ ਵੱਲੋਂ ਤਾਂ ਜਿਹੜਾ ਸਾਨੂੰ, ਜਦੋਂ ਅਸੀਂ ਟ੍ਰੇਲਰ ਜਿਹੜਾ ਸੈਂਸਰ ਕਰਨ ਦੇ ਲਈ ਅਸੀਂ ਲਾਇਆ ਸੀ ਆਪਣਾ, ਉਹਨਾਂ ਨੇ ਟ੍ਰੇਲਰ ਤੇ ਹੀ ਰੋਕ ਲਾ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹਦੇ ਵਿੱਚੋਂ ਜਿੰਨੇ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਨਾਲ ਰਿਲੇਟਡ ਸੀਨ ਨੇ ਜਾਂ ਕੋਈ ਡਾਇਲੌਗਸ ਨੇ, ਉਹਨਾਂ ਨੂੰ ਤੁਸੀਂ ਇਹ ਫਿਲਮ ਦੇ ਵਿੱਚੋਂ ਬਾਹਰ ਕੱਢੋ, ਫਿਰ ਜਿਹੜਾ ਇਹ ਤੁਹਾਡਾ ਟ੍ਰੇਲਰ ਪਾਸ ਹੋਣਾ। ਉਸ ਤੋਂ ਬਾਅਦ ਦੇ ਵਿੱਚ ਜਦੋਂ ਦੂਜੀ ਵਾਰੀ ਅਸੀਂ ਫਿਲਮ ਰਿਲੀਜ਼ ਕਰਨੀ ਸੀਗੀ, ਤੇ ਉਸ ਵੇਲੇ ਜਿਹੜਾ ਸਾਨੂੰ ਲੱਗਦਾ ਕਿ ਸਾਡੀ ਡਿਸਟ੍ਰੀਬਿਊਸ਼ਨ ਕੰਪਨੀ ਦੇ ਉੱਪਰ ਕਾਫੀ ਜਿਹੜਾ ਪ੍ਰੈਸ਼ਰ ਬਣਾਇਆ ਗਿਆ ਕਿ ਜਿਹੜੀ ਫਿਲਮ ਉੱਥੋਂ ਬਾਹਰਲੀ ਕੰਟਰੀ ਕੈਨੇਡਾ ਦੇ ਵਿੱਚ ਪਹੁੰਚ ਹੀ ਨਹੀਂ ਸਕੀ। ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਜੀ ਤੁਹਾਡੀ ਫਿਲਮ ਜਿਹੜੀ ਆ ਉਹ ਖਰਾਬ ਹੋ ਗਈ ਹੈ। ਫਿਲਮ ਦੇ ਵਿੱਚ ਟੈਕਨੀਕਲ ਪ੍ਰੋਬਲਮਸ ਆ ਗਈਆਂ ਨੇ, ਉਹਦੇ ਇੰਨੇ ਜਿਹੜੇ ਸੀਨ ਆ ਉਹ ਖਰਾਬ ਹੋ ਗਏ, ਜਾਂ ਸਾਨੂੰ ਜੋ ਲੱਗ ਰਿਹਾ ਸੀ ਕਿ ਇਟ ਵਾਜ਼ ਪਰ ਫਿਰ ਵੀ ਜਿਹੜੀ ਅਸੀਂ ਜਿੰਨੇ ਵੀ ਵੱਧ ਤੋਂ ਵੱਧ ਕਰ ਸਕਦੇ ਸੀਗੇ ਅਸੀਂ ਉਹ ਸਕਸੈਸ ਹੋਏ ਹਾਂ ਜੀ ਉਹਨਾਂ ਨੂੰ ਦੁਬਾਰਾ ਸੀਨਸ ਨੂੰ ਫਿਲਮ ਦੇ ਵਿੱਚ ਪਾਉਣ ਲਈ। ਸੋ ਓਕੇ ਜੀ, ਓਕੇ, ਸੋ ਮੈਂ ਲਾਈਕ ਅਸੀਂ ਤਾਂ ਇਹੀ ਆਸ ਕਰਦੇ ਕਿ ਇਸ ਜਿਹੜੀ ਮੂਵੀ ਹੈਗੀ ਇਹਨੂੰ ਚੰਗਾ ਹੁੰਗਾਰਾ ਮਿਲੇ ਕੱਲ੍ਹ ਨੂੰ। ਆਫਕੋਰਸ ਨਾਰਥ ਅਮਰੀਕਾ ਦੇ ਵਿੱਚ ਸਾਡੇ ਦਰਸ਼ਕ ਨੇ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ, ਵੇਖ ਰਹੇ ਨੇ, ਜ਼ਰੂਰ ਆਪਣੀ ਫੈਮਿਲੀ ਦੇ ਨਾਲ, ਕਿਉਂਕਿ ਇਟਸ ਅ ਫੈਮਿਲੀ ਮੂਵੀ, ਆਪਣੀ ਫੈਮਿਲੀ ਦੇ ਨਾਲ ਜਾ ਕੇ ਇਸ ਮੂਵੀ ਨੂੰ ਵੇਖਣ। ਐਂਡ ਆਲਸੋ ਜਿਸ ਤੁਸੀਂ ਮੈਂਸ਼ਨ ਕੀਤਾ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੂਵੀ ਰਿਲੀਜ਼ ਹੋਵੇਗੀ, ਐਂਡ ਅਸੀਂ ਚਾਹਾਂਗੇ ਕਿ ਬਾਕੀ ਸਾਡੇ ਦੇਸ਼ ਦੇ ਵਿੱਚ ਲੋਕ ਵੇਖ ਰਹੇ ਨੇ ਉਹ ਵੀ ਚੰਗਾ ਹੁੰਗਾਰਾ ਇਸ ਮੂਵੀ ਨੂੰ ਦੇਣ। ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਕਿਉਂਕਿ ਇਸ ਮੂਵੀ ਦਾ ਟ੍ਰੇਲਰ ਵਿੱਚ ਦੇਖਿਆ, ਤੁਸੀਂ ਗੱਲ ਕੀਤੀ ਕਿੰਨਾ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ। ਸੰਤ ਜਰਨੈਲ
ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੇ ਬਾਰੇ ਗੱਲਬਾਤ ਕੀਤੀ, ਕਿਸ ਤਰ੍ਹਾਂ ਡੇਰਿਆਂ ਦੇ ਬਾਬੇ ਨੇ ਉਹ ਵੀ ਵੇਖਣ ਨੂੰ ਮਿਲ ਰਹੇ ਨੇ। ਇਹ ਮੂਵੀ ਹੈਗੀ ਹੈ, ਇਹ ਟਾਈਮ ਫਰੇਮ ਕੀ ਹੈ ਕਿ ਇਹ 1984 ਦੇ ਟਾਈਮ ਪੀਰੀਅਡ ਦੀ ਹੈ ਜਾਂ ਫਿਰ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਪ੍ਰੋਬਲਮਸ ਸਿੱਖਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਸ ਦੇ ਉੱਪਰ ਹੈ? ਜੀ ਇਹ ਜਿਹੜੀ ਫਿਲਮ ਹੈ ਉਹ ਬਿਲਕੁਲ ਜਿਹੜੇ ਅੱਜ ਦੇ ਜਿਹੜੇ ਦੌਰ ਦੀ ਫਿਲਮ ਹੈ, ਪੰਜਾਬ ਦੇ ਅੱਜ ਦੇ ਹਾਲਾਤਾਂ ਦੇ ਉੱਪਰ ਫਿਲਮ ਬਣੀ ਹੋਈ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਤਸਵੀਰ ਨੂੰ ਲੈ ਕੇ ਜਿਹੜਾ ਕਿੰਨਾ ਜ਼ਿਆਦਾ ਉਹ ਬਵਾਲ ਜਿਹੜਾ ਹੋਇਆ, ਫਿਰ ਜਿਹੜਾ ਸੰਤਾਂ ਦੇ ਜਨਮ ਦਿਨ ਨੂੰ ਲੈ ਕੇ ਹਰ ਵਾਰ ਉਹ ਕਿੰਨਾ ਜ਼ਿਆਦਾ ਜਿਹੜਾ ਸ਼ਰਾਰਤੀ ਅਨਸਰਾਂ ਵੱਲੋਂ ਇਹ ਮਾਹੌਲ ਖਰਾਬ ਕੀਤਾ ਜਾਂਦਾ। ਇਸ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਜਿਹੜਾ ਉਹ ਗੋਲੀਆਂ ਤੱਕ ਵੀ ਵੱਜੀਆਂ, ਉਹਨਾਂ ਦੀਆਂ ਸ਼ਹਾਦਤਾਂ ਵੀ ਹੋਈਆਂ। ਦੇਖੋ ਸਿੱਖ ਜਿਹੜਾ ਹੈਗੇ ਆ, ਸਿੱਖ ਧਰਮ ਨੇ ਕਦੇ ਕਿਸੇ ਦੇ ਧਰਮ ਦੇ ਵਿੱਚ ਲੱਤ ਨਹੀਂ ਅੜਾਈ। ਸਾਡੇ ਵੱਲੋਂ ਕੋਈ ਕੁਛ ਕਰੀ ਜਾਵੇ, ਕਿਸੇ ਦਾ ਜਨਮ ਦਿਨ ਮਨਾਵੇ ਨਾ ਮਨਾਵੇ, ਕਦੇ ਸਿੱਖਾਂ ਨੂੰ ਕੋਈ ਪ੍ਰੋਬਲਮ ਨਹੀਂ। ਪਰ ਜਦੋਂ ਸਿੱਖ ਕਿਸੇ ਆਪਣੇ ਜਿਹੜੇ ਯੋਧਿਆਂ ਦੇ ਦਿਨ ਜਾਂ ਆਪਣੇ ਜਿਹੜੇ ਸ਼ਹੀਦਾਂ ਦੇ ਦਿਨ ਮਨਾਉਂਦੇ ਹੈਗੇ ਆ ਕਿ ਉਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਆ ਕੇ ਕੋਈ ਨਾ ਕੋਈ ਲੱਤ ਡਿੱਕਾ ਪਾਇਆ ਜਾਂਦਾ ਜੀ। ਉਹਨਾਂ ਚੀਜ਼ਾਂ ਨੂੰ ਦਰਸਾਉਂਦੀ ਹੋਈ ਫਿਲਮ ਜਿਹੜੀ ਉਹ ਕਿਉਂ ਕਰਦੇ ਨੇ, ਕਿਸ ਤਰ੍ਹਾਂ ਕਰਦੇ ਨੇ, ਉਹਨਾਂ ਦੀ ਪਿੱਛੇ ਮਨਸ਼ਾ ਕੀ ਹੁੰਦੀ ਹੈ ਜੀ, ਉਹ ਜਿਹੜਾ ਅਸੀਂ ਟਰਾਈ ਕੀਤੀ ਹੈ ਕਿ ਉਹਨਾਂ ਸਾਰੇ ਮੁੱਦਿਆਂ ਨੂੰ ਜਿਹੜਾ ਇਸ ਫਿਲਮ ਦੇ ਵਿੱਚ ਲੈ ਕੇ ਆਈਏ। ਸੋ ਇਹ ਜਿਹੜੀ ਫਿਲਮ ਹੈ ਇਹ ਅੱਜ ਦੇ ਮੁੱਦਿਆਂ ਦੇ ਉੱਪਰ ਆਧਾਰਿਤ ਹੈ, ਜੋ ਪੰਜਾਬ ਦੀਆਂ ਦੁੱਖ ਦੀਆਂ ਰਗਾਂ ਹੈਗੀਆਂ ਉਹਨਾਂ ਨੂੰ ਅਸੀਂ ਜਿਹੜਾ ਇਹ ਛੂਹਣ ਦੀ ਟਰਾਈ ਕੀਤੀ ਹੈ ਜੀ। ਓਕੇ, ਪਰ ਜਿਸ ਤਰ੍ਹਾਂ ਅੱਜ ਦੇ ਮੁੱਦਿਆਂ ਦੇ ਵਿੱਚ ਔਰਤਾਂ ਦੀ ਸੇਫਟੀ ਦੀ ਗੱਲ ਹੁੰਦੀ ਹੈ, ਸਪੈਸ਼ਲੀ ਪੰਜਾਬ ਦੇ ਵਿੱਚ ਕਿਸਾਨਾਂ ਦੀ ਗੱਲ ਹੁੰਦੀ ਹੈ, ਕਿਸਾਨਾਂ ਦੀ ਖੁਦਕੁਸ਼ੀਆਂ ਦੀ ਗੱਲ ਹੁੰਦੀ ਹੈ, ਜਾਂ ਫਿਰ ਇਸ ਵੇਲੇ ਕਿਸ ਤਰ੍ਹਾਂ ਪੰਜਾਬ ਜਿਹੜਾ ਹੈਗਾ ਭਖਦਾ ਪਿਆ ਡਰੱਗਸ ਦੇ ਗੈਂਗਸ ਦੇ ਨਾਲ, ਕਿਸ ਤਰ੍ਹਾਂ ਡਰੱਗ ਦੀ ਇੱਕ ਲਹਿਰ ਚੱਲੀ ਹੋਈ ਹੈ ਪੰਜਾਬ ਦੇ ਵਿੱਚ, ਕਿ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਵੀ ਫਿਲਮ ਦੇ ਵਿੱਚ ਕੋਈ ਸੀਨਸ ਨੇ? ਜੀ ਬਿਲਕੁਲ ਬਿਲਕੁਲ ਰੀਤ ਜੀ, ਬੜਾ ਵੱਡਾ ਸਟਰੋਂਗ ਮੈਸੇਜ ਹੈ ਜੀ ਇਹ ਫਿਲਮ ਦੇ ਵਿੱਚ, ਜਿਹੜਾ ਨਸ਼ਿਆਂ ਦਾ ਜਿਹੜਾ ਵਪਾਰ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਔਰ ਜਿਹਦਾ ਸ਼ਿਕਾਰ ਸਾਡਾ ਯੂਥ, ਸਾਡੇ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਲਗਾਤਾਰ ਹੁੰਦੇ ਜਾ ਰਹੇ ਨੇ। ਘਰਾਂ ਦੇ ਘਰ ਖਾਲੀ ਹੋ ਚੁੱਕੇ ਨੇ, ਮਾਵਾਂ ਦੇ ਪੁੱਤ ਜਿਹੜੇ ਆ ਉਹ ਨਿੱਤ ਪ੍ਰਤੀ ਜਿਨ੍ਹਾਂ ਦੀਆਂ ਲਾਸ਼ਾਂ ਮਿਲਦੀਆਂ ਕੋਈ ਕਿਤਿਓਂ ਕੋਈ ਕਿਤਿਓਂ। ਓਕੇ, ਉਹਨਾਂ ਦੇ ਨਸ਼ੇ ਕਰਨ ਤੋਂ ਬਾਅਦ ਦੀ ਲਾਈਫ ਜਿਹੜੀ ਆ ਪਰਿਵਾਰ ਕਿੱਦਾਂ ਉਹ ਬਤੀਤ ਕਰਦਾ। ਇਟਸ ਬਹੁਤ ਜ਼ਿਆਦਾ ਵਧੀਆ ਮੁੱਦੇ ਜਿਹੜੇ ਇਹ ਅਸੀਂ ਸ਼ੋਅ ਦੀ ਟਰਾਈ ਕੀਤੀ ਔਰ ਬਹੁਤ ਵਧੀਆ ਫਿਲਮਾਏ ਗਏ ਨੇ। ਸੋ ਉਮੀਦ ਕਰਦੇ ਹਾਂ ਕਿ ਇਹ ਫਿਲਮ ਬਹੁਤ ਵੱਡਾ ਮੈਸੇਜ ਲੈ ਕੇ ਜਿਹੜੀ ਇਹ ਨਸ਼ੇ ਦੇ ਉੱਪਰ ਵੀ ਚੋਟ ਕਰੇਗੀ। ਦਰਸ਼ਕ ਜਿਹੜੇ ਆ ਉਹਨਾਂ ਨੂੰ ਇਹ ਜ਼ਰੂਰ ਪਸੰਦ ਆਵੇ। ਜੀ ਜੀ, ਤੇ ਜਿਸ ਤਰ੍ਹਾਂ ਲਾਈਕ ਜਿੰਨੀ ਵੀ ਆਪਾਂ ਪੰਜਾਬੀ ਮੂਵੀਜ਼ ਦੇਖਦੇ ਹਾਂ, ਅਮਰੀਕਨ ਮੂਵੀਜ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਪਰ ਪੰਜਾਬੀ ਮੂਵੀਜ਼ ਦੇਖਦੇ ਹਾਂ ਜਾਂ ਆਪਣੀ ਬਾਲੀਵੁੱਡ ਮੂਵੀਜ਼ ਦੇਖਦੇ ਹਾਂ, ਉਹਨਾਂ ਦੇ ਵਿੱਚ ਗਾਣੇ ਵੀ ਜ਼ਰੂਰ ਹੁੰਦੇ ਨੇ, ਸਿੰਗਰਸ ਵੀ ਹੁੰਦੇ ਨੇ। ਚਾਹਾਂਗੇ ਥੋੜ੍ਹਾ ਜਿਹਾ ਉਸ ਬਾਰੇ ਵੀ ਸਾਨੂੰ ਦੱਸੋ, ਹੂ ਇਜ਼ ਦ ਸਿੰਗਰ ਇਨ ਦਿਸ ਮੂਵੀ ਐਂਡ ਕਿਸ ਤਰ੍ਹਾਂ ਸਾਰਾ ਪ੍ਰੋਗਰਾਮ ਹੋਇਆ ਹੈ? ਇਹਦੇ ਵਿੱਚ 4 ਸੌਂਗਸ ਨੇ ਜੀ, ਜਿਹਦੇ ਵਿੱਚ ਬੰਬੇ ਤੋਂ ਹੈਗੇ ਆ ਤੋਚੀ ਰੈਨਾ ਜੀ, ਜਿਹੜੇ ਬਹੁਤ ਮਸ਼ਹੂਰ ਜਿਹੜੇ ਸਿੰਗਰ ਹੈਗੇ ਆ, ਉਹਨਾਂ ਨੇ ਇੱਕ ਗਾਣਾ ਗਾਇਆ ਹੈਗਾ। ਤੇ ਫਿਰ ਸ਼ਾਹਿਦ ਮਾਲਿਆ ਜੀ ਜਿਹੜੇ ਉਹ ਵੀ ਬੰਬੇ ਤੋਂ ਹੀ ਹੈਗੇ ਨੇ, ਬੈਕਗ੍ਰਾਉਂਡ ਜਿਹੜੀ ਉਹਨਾਂ ਦੀ ਪੰਜਾਬੀ ਲੈਂਗੁਏਜ ਦੇ ਨਾਲ ਹੈਗੀ ਆ, ਪਰ ਜਿਨ੍ਹਾਂ ਨੇ ਨਾਮ ਬਣਾਇਆ ਉੱਥੇ ਬੰਬੇ ਦੇ ਵਿੱਚ ਇਹ 2 ਬੰਬੇ ਤੋਂ ਕਲਾਕਾਰ ਨੇ ਜੀ। ਫਿਰ ਪੰਜਾਬ ਤੋਂ ਨਿਸ਼ਤਰ ਗਿੱਲ ਹੋਣੀ, ਜਿਹੜੇ ਆਪਣੇ ਆਪਾਂ ਸਾਰੇ ਜਾਣਦੇ ਆ ਜੀ, ਉਹਨਾਂ ਨੂੰ ਸੁਣਿਆ ਸਾਰਿਆਂ ਨੇ। ਉਹਨਾਂ ਨੇ ਇੱਕ ਗਾਣਾ ਜਿਹੜਾ ਗਾਇਆ ਹੈਗਾ, ਤੇ ਇੱਕ ਗਾਣਾ ਜਿਹੜਾ ਉਹ ਹੈਗਾ ਜੀ, ਮੈਨੂੰ ਉਹਨਾਂ ਦਾ ਨਾਮ ਜਿਹੜਾ ਯਾਦ ਭੁੱਲ ਜਾਂਦਾ ਬਾਰ-ਬਾਰ। ਸੋ ਉਹ ਲੇਡੀਜ਼ ਹੈਗੇ ਆ ਜਿਨ੍ਹਾਂ ਨੇ ਗਾਣਾ ਗਾਇਆ ਜੀ। ਇਹ 4 ਗਾਣੇ ਜਿਹੜੇ ਫਿਲਮ ਦੇ ਵਿੱਚ ਹੈਗੇ ਨੇ, ਚਾਰੋਂ ਹੀ ਗਾਣੇ ਜਿਹੜੇ ਬੈਕਗ੍ਰਾਉਂਡ ਚੱਲਦੇ ਆ ਜੀ, ਕੋਈ ਲਿਪ ਸਿੰਕ ਨਹੀਂ ਆ। ਜੀ ਜੀ, ਓਕੇ। ਸੋ ਇਸ ਮੂਵੀ ਦੇ ਵਿੱਚ ਸਿਨੇਮੋਗ੍ਰਾਫੀ ਕਿਹਦੀ ਆ? ਇਹਦੇ ਵਿੱਚ ਮਨਜੀਤ ਸਿੰਘ ਜੀ ਜਿਹੜੇ ਹੈਗੇ ਆ ਜੀ ਮੋਹਾਲੀ ਤੋਂ, ਉਹਨਾਂ ਨੇ ਜਿਹੜਾ ਇਹ ਕੈਮਰੇ ਦੇ ਵਿੱਚ ਸਾਰਾ ਆਪਣਾ ਰੋਲ ਨਿਭਾਇਆ ਔਰ ਬਹੁਤ ਅੱਛੇ ਜਿਹੜੇ ਉਹ ਸਿਨੇਮੈਟੋਗ੍ਰਾਫਰ ਹੈਗੇ ਨੇ ਔਰ ਬਹੁਤ ਹੀ ਕਮਾਲ ਦਾ ਕੰਮ ਕੀਤਾ ਜੀ ਉਹਨਾਂ ਨੇ, ਜਿਹੜਾ ਤੁਸੀਂ ਕੱਲ ਨੂੰ ਥੀਏਟਰਾਂ ਦੇ ਵਿੱਚ ਜਾ ਕੇ ਦੇਖੋਗੇ। ਸਾਰੀ ਜਿਹੜੀ ਦਾਰੋਮਦਾਰ ਸੀਗਾ ਜੀ ਇਹ ਸਾਰਾ ਉਹਨਾਂ ਦੇ ਉੱਪਰ ਹੀ ਸੀ। ਬਿਲਕੁਲ, ਅਸੀਂ ਤਾਂ ਬਹੁਤ ਐਕਸਾਈਟਡ ਹਾਂ ਇਸ ਮੂਵੀ ਦੇ ਲਈ, ਕਿਉਂਕਿ ਅਸੀਂ ਤਾਂ ਬਹੁਤ ਦੇਰ ਤੋਂ ਇਸ ਮੂਵੀ ਦੀ ਵੇਟ ਕਰ ਰਹੇ ਸੀਗੇ। ਇਸ ਮੂਵੀ ਦੇ ਵਿੱਚ ਐਂਟਰਟੇਨਮੈਂਟ ਵੀ ਹੈ, ਆਲਸੋ ਜਿਹੜੇ ਪੰਥਕ ਮੁੱਦੇ ਨੇ ਉਸ ਦੇ ਉੱਪਰ ਵੀ ਗੱਲਬਾਤ ਕੀਤੀ ਜਾ ਰਹੀ ਹੈ। ਅਸੀਂ ਹਮੇਸ਼ਾ ਇਹੀ ਆਸ ਕਰਦੇ ਨੇ, ਐਕਚੁਅਲੀ ਸਪੈਸ਼ਲ TV 84 ਦਾ ਇਹੀ ਮਕਸਦ ਹੁੰਦਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਉਣਾ। ਐਂਡ ਤੁਹਾਡੀ ਮੂਵੀ ਜਿਹੜੀ ਆ ਉਹ ਵੀ ਇੱਕ ਤਰ੍ਹਾਂ ਦਾ ਇਹੀ ਸਿੱਟਾ ਕਰ ਰਹੀ ਹੈ, ਇਸੇ ਤਰ੍ਹਾਂ ਦੀ ਅਵੇਅਰਨੈਸ ਲੋਕਾਂ ਦੇ ਵਿੱਚ ਲੈ ਕੇ ਆ ਰਹੀ, ਚਾਹੇ ਉਹ ਡੇਰੇ ਵਾਲੇ ਬਾਬਿਆਂ ਦੇ ਪ੍ਰਤੀ ਹੋਵੇ, ਚਾਹੇ ਔਰਤਾਂ ਦੀ ਪ੍ਰੋਬਲਮ ਜਿਹੜੀ ਹੁੰਦੀ ਪੰਜਾਬ ਦੇ ਵਿੱਚ, ਚਾਹੇ ਨਸ਼ਿਆਂ ਦੀ ਪ੍ਰੋਬਲਮ ਜਿਹੜੀ ਪੰਜਾਬ ਦੇ ਵਿੱਚ, ਕਿਸਾਨਾਂ ਦੀ ਖੁਦਕੁਸ਼ੀਆਂ, ਜਾਂ ਜਿਹੜੇ ਯੰਗਸਟਰ ਨੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਫਰ ਕਰ ਰਹੇ ਨੇ। ਸੋ ਆਮ ਪ੍ਰੀਟੀ ਸ਼ੋਰ ਕਿ ਤੁਹਾਡੀ ਮੂਵੀ ਜਿਹੜੀ ਆ ਬਹੁਤ ਸਫਲ ਹੋਵੇਗੀ। ਐਂਡ ਅਸੀਂ ਆਸ ਵੀ ਇਹੀ ਕਰਦੇ ਕਿ ਸਾਰੇ ਜਿਹੜੇ ਸਾਡੇ ਦਰਸ਼ਕ ਨੇ
ਉਹ ਇਸ ਮੂਵੀ ਨੂੰ ਵੇਖਣ ਜਾਣ ਆਪਣੀ ਫੈਮਿਲੀ ਦੇ ਨਾਲ। ਇਟ ਹੈਜ਼ ਡਰਾਮਾ, ਇਟ ਹੈਜ਼ entertainment, everything. So let me ask you one more question. ਜਿਸ ਤਰ੍ਹਾਂ ਇਹ ਮੂਵੀ ਤੁਹਾਡਾ ਪ੍ਰੋਜੈਕਟ ਹੈਗਾ, what's your next project now? ਤੁਸੀਂ ਅਗਲੇ ਕਿਹੜੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ, ਕਿਉਂਕਿ ਇਹ ਤਾਂ ਮੂਵੀ ਕੱਲ ਰਿਲੀਜ਼ ਹੋਣ ਜਾ ਰਹੀ ਹੈ। what's your next project? ਰਿਤ ਜੀ, ਸਾਨੂੰ ਇਸ ਫਿਲਮ ਨੂੰ ਹੀ ਲੈ ਕੇ ਇੰਨੀਆਂ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਆ ਰਹੀਆਂ, ਪਿਛਲੇ 1.5 ਸਾਲ ਤੋਂ ਅਸੀਂ ਇਸ ਫਿਲਮ ਦੇ ਨਾਲ ਇੰਗੇਜ ਹੋਏ। ਓਕੇ, ਪਰ ਹੀ ਲੱਗਿਆ ਹੋਇਆ ਤੇ ਨਾਲ ਇਹਨੂੰ ਰਿਲੀਜ਼ ਕਰ ਲਈਏ, ਦਰਸ਼ਕਾਂ ਦੇ ਵਿੱਚ ਇਸ ਜਿਹੜੇ ਐਡਾ ਵੱਡਾ ਅਸੀਂ ਮੈਸੇਜ ਇਹ ਲੈ ਕੇ ਆਏ ਆ, ਉਸ ਨੂੰ ਜਿਹੜਾ ਦਰਸ਼ਕਾਂ ਤੱਕ ਲੈ ਕੇ ਜਾਈਏ। ਪਰ ਫਿਊਚਰ ਦੇ ਵਿੱਚ ਡੈਫੀਨਿਟਲੀ ਜੇ ਇਹ ਫਿਲਮ ਸਾਡੀ ਚਲੋ ਸਾਨੂੰ ਚੰਗਾ ਹੁੰਗਾਰਾ ਮਿਲਦਾ ਦਰਸ਼ਕਾਂ ਵੱਲੋਂ, ਅਸੀਂ ਟਰਾਈ ਕਰਾਂਗੇ ਇਸੇ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਹੈਗੇ ਆ, ਜਿਹੜੇ ਸੋਸ਼ਲ ਇਸ਼ੂਜ਼ ਦੇ ਉੱਪਰ ਅਸੀਂ ਜਿਹੜਾ ਉਹ ਆਪਣੀ ਕਮਿਊਨਿਟੀ ਨੂੰ, ਆਪਣੇ ਭਾਈਚਾਰੇ ਨੂੰ ਜਿਹੜਾ ਉਹ ਅਸੀਂ ਜਾਗਰਤ ਕਰਦੇ ਰਹੀਏ। ਕੋਈ ਹੋਰ ਵੀ ਜੋ ਅਸੀਂ ਆਪਣੇ ਯੂਥ ਨੂੰ ਕਿਸੇ ਚੰਗੇ ਰਸਤੇ ਤੇ ਪਾ ਸਕਦੇ ਹਾਂ, ਉਸ ਤਰ੍ਹਾਂ ਦੇ ਪ੍ਰੋਜੈਕਟ ਦੇ ਫਿਊਚਰ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਜੀ। ਬਿਲਕੁਲ ਬਿਲਕੁਲ, ਬਹੁਤ ਚੰਗਾ ਉਪਰਾਲਾ ਕੀਤਾ ਗਿਆ ਹੈ। ਐਂਡ ਜਿਸ ਤਰ੍ਹਾਂ ਮੈਂ ਉਹਦੀ ਇੰਟਰੋਡਕਸ਼ਨ ਦੇ ਵਿੱਚ ਵੀ ਕਹਿ ਚੁੱਕੀ ਹਾਂ, ਹੁਣ ਵੀ ਕਹਿ ਰਹੀ ਸੀਗੀ ਕਿ ਜਿਸ ਤਰ੍ਹਾਂ ਇਸ ਮੂਵੀ ਦੇ ਵਿੱਚ ਜਿਹੜੇ ਪੱਖ ਦੇ ਮੁੱਦੇ ਨੇ, ਉਹ ਜਿਹੜੇ ਰੀਸਨ ਮੁੱਦੇ ਨੇ, ਪੰਥਕ ਮੁੱਦੇ ਨੇ, ਉਹਨਾਂ ਦੇ ਉੱਪਰ ਗੱਲ ਕੀਤੀ ਗਈ ਹੈ। ਇਹ ਇੱਕ ਤਰ੍ਹਾਂ ਦੀ ਅਵੇਅਰਨੈਸ ਵੀ ਲੈ ਕੇ ਆਉਂਦੀ, ਤੁਸੀਂ ਮੈਸੇਜ ਵੀ ਲੈ ਕੇ ਆਉਂਦਾ। ਐਟ ਦੀ ਐਂਡ ਜਿਸ ਤਰ੍ਹਾਂ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ, ਐਟ ਦੀ ਐਂਡ ਐਨੀਥਿੰਗ ਆਲਸ ਜਿਹੜਾ ਮੈਂ ਇਸ ਮੂਵੀ ਬਾਰੇ ਤੁਹਾਨੂੰ ਨਾ ਪੁੱਛਿਆ ਹੋਵੇ, ਜਾਂ ਫਿਰ ਕੋਈ ਐਸਾ ਸੁਨੇਹਾ ਤੁਸੀਂ ਸਾਡੇ TV 84 ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਦੇ ਸਕਦੇ ਹੋ। ਜੀ ਰਿਤ ਜੀ, ਮੇਰਾ ਆਪਣੇ ਸਾਰੇ ਦਰਸ਼ਕਾਂ ਨੂੰ, ਵੀਰਾਂ ਭਰਾਵਾਂ ਨੂੰ, ਪਰਿਵਾਰਾਂ ਨੂੰ ਬੇਨਤੀ ਹੈ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਬੜਾ ਹੀ ਆਪਣਾ ਪੂਰਾ ਜ਼ੋਰ ਲਾ ਕੇ ਪ੍ਰੋਜੈਕਟ ਤਿਆਰ ਕੀਤਾ ਤੇ ਉਸ ਤੋਂ ਵੀ ਜ਼ਿਆਦਾ ਸਾਨੂੰ ਜਿਹੜਾ ਸੰਘਰਸ਼ ਕਰਨਾ ਪਿਆ ਫਿਲਮ ਨੂੰ ਰਿਲੀਜ਼ ਜਿਹੜੀ ਸਾਡੀ ਬਾਰ-ਬਾਰ ਰੋਕਣ ਦੀ ਟਰਾਈ ਕੀਤੀ ਗਈ, ਔਰ ਇਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਆਪਣਾ ਟਾਈਮ ਜਿਹੜਾ ਉਹ ਲੱਗ ਗਿਆ ਰਿਲੀਜ਼ ਕਰਨ ਦੇ ਲਈ। ਹੁਣ ਸਾਡੀ ਬੇਨਤੀ ਆ ਕਿ ਆਪਣੇ ਸਾਰੇ ਪਰਿਵਾਰਾਂ ਨੂੰ, ਵੀਰਾਂ ਭਰਾਵਾਂ ਨੂੰ, ਤੁਸੀਂ ਸਿਨੇਮੇ ਦੇ ਵਿੱਚ ਜ਼ਰੂਰ ਜਾਓ। ਫਿਲਮ ਹਰ ਇੱਕ ਪੱਖ ਤੋਂ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਹੈ, ਚਾਹੇ ਤੁਸੀਂ ਉਹ ਐਕਟਿੰਗ ਦੇ ਗੱਲ ਕਰ ਲਓ, ਜਾਂ ਤੁਸੀਂ ਉਹ ਕਿਸੇ ਮੁੱਦੇ ਦੀ ਗੱਲ ਕਰ ਲਓ, ਸਟੋਰੀ ਦੀ ਗੱਲ ਕਰ ਲਓ। ਤੁਸੀਂ ਫਿਲਮ ਨੂੰ ਇੰਜੋਏ ਕਰੋਗੇ, ਚਾਹੇ ਕੋਈ ਵੀ ਉਹਦਾ ਪੱਖ ਹੋਵੇ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਬੋਰਿੰਗਨੈਸ ਫੀਲ ਨਹੀਂ ਹੋਊਗੀ, ਜਾਂ ਤੁਹਾਨੂੰ ਜਿਹੜੇ ਤੁਹਾਡੇ ਤੁਸੀਂ ਪੈਸੇ ਖਰਚ ਕੇ ਜਾਣੇ ਆ ਉਹ ਬਿਲਕੁਲ ਇਹ ਤੁਸੀਂ ਪੂਰੇ ਕਰਕੇ ਆਓਗੇ ਜੀ। ਸੋ ਸਾਡੀ ਇੱਕ ਵਾਰੀ ਫਿਰ ਬੇਨਤੀ ਹੈ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਕਿ ਇਸ ਫਿਲਮ ਨੂੰ ਜਿੰਨਾ ਵੀ ਜ਼ਿਆਦਾ ਆਪਾਂ ਪ੍ਰਮੋਟ ਕਰ ਸਕਦੇ ਹਾਂ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਜਾਂ ਹੋਰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਹਨਾਂ ਪ੍ਰਮੋਟ ਕੀਤਾ ਜਾਵੇ, ਤਾਂ ਕਿ ਜਿਹੜੇ ਚੰਗਾ ਕੋਈ ਮੈਸੇਜ ਹੈਗਾ, ਚੰਗਾ ਸੁਨੇਹਾ ਹੈ, ਉਹ ਸਾਡਾ ਜਿਹੜਾ ਹਰ ਇੱਕ ਘਰ ਤੱਕ ਪਹੁੰਚ ਸਕੇ। ਨਾਲ ਦੀ ਨਾਲ ਰਿਤ ਜੀ, ਮੈਂ ਇਹ ਵੀ 1 ਮਿੰਟ ਦੇ ਵਿੱਚ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਕੋਈ ਵੀ ਵੀਰ ਤਿਆਰ ਕਰਦਾ, ਇਕੱਲਾ ਸਾਡੀ ਫਿਲਮ ਨੂੰ ਨਹੀਂ, ਹੋਰ ਵੀ ਜਿਹੜੀਆਂ ਫਿਲਮਾਂ ਬਣਦੀਆਂ ਨੇ, ਉਹਨਾਂ ਚੰਗੀਆਂ ਫਿਲਮਾਂ ਨੂੰ ਆਪਾਂ ਜ਼ਰੂਰ ਦੇਖਣ ਜਾਇਆ ਕਰੀਏ, ਕਿਉਂਕਿ ਇਹ ਫਿਲਮਾਂ ਜਿਹੜੀਆਂ ਬਣਦੀਆਂ ਇਹਨਾਂ ਨੂੰ ਕੋਈ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਸਪੋਰਟ ਨਹੀਂ ਹੁੰਦੀ। ਜਦੋਂ ਆਪਾਂ ਵੀ ਜਿਨ੍ਹਾਂ ਦੀ ਖਾਤਰ ਇਹ ਫਿਲਮ ਬਣੀਆਂ ਹੁੰਦੀਆਂ, ਜਦੋਂ ਆਪਾਂ ਵੀ ਇਹਨਾਂ ਫਿਲਮਾਂ ਨੂੰ ਦੇਖਣ ਨਹੀਂ ਜਾਂਦੇ, ਆਪਾਂ ਸਪੋਰਟ ਨਹੀਂ ਕਰਦੇ, ਫਿਰ ਜਿਹੜੇ ਉਹ ਵੀਰ ਬਣਾਉਣ ਵਾਲੇ ਆ ਉਹਨਾਂ ਦਾ ਵੀ ਜਿਹੜਾ ਉਹ ਹੌਸਲਾ ਜਿਹੜਾ ਉਹ ਨਹੀਂ ਬਣਦਾ ਕਿ ਦੁਬਾਰਾ ਅਸੀਂ ਕੋਈ ਇੱਦਾਂ ਦਾ ਪ੍ਰੋਜੈਕਟ ਲੈ ਕੇ ਆਈਏ। ਸੋ ਬੇਨਤੀ ਆ ਕਿ ਇਹਨਾਂ ਫਿਲਮਾਂ ਨੂੰ, ਹੋਰ ਵੀ ਕਿਸੇ ਦਾ ਪ੍ਰੋਜੈਕਟ ਹੋਵੇ ਜਾਂ ਇਹ ਫਿਲਮ ਹੋਵੇ, ਤੁਸੀਂ ਸਾਰੇ ਜਿਹੜਾ ਉਹ ਆਪਣਾ ਭਰਪੂਰ ਯੋਗਦਾਨ ਦਿਆ ਕਰੋ, ਤਾਂ ਕਿ ਆਪਣਾ ਜਿਹੜਾ ਇਹ ਆਉਣ ਵਾਲਾ ਫਿਊਚਰ ਹੈ ਜਾਂ ਆਪਣਾ ਇਤਿਹਾਸ ਹੈ ਉਹਨੂੰ ਆਪਾਂ ਬਾਰ-ਬਾਰ ਜਿਹੜਾ ਆਪਣੇ ਜੀ ਬਿਲਕੁਲ ਬਿਲਕੁਲ। ਅਸੀਂ ਵੀ ਆਪਣੇ ਦਰਸ਼ਕਾਂ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਪਰਿਵਾਰ ਦੇ ਨਾਲ ਕੱਲ੍ਹ ਨੂੰ ਜਾਣ ਵਾਲੇ ਦਿਨਾਂ ਦੇ ਵਿੱਚ ਇਸ ਮੂਵੀ ਨੂੰ ਜ਼ਰੂਰ ਵੇਖਣ ਜਾਣ। TV 84 ਵੀ ਇਸ ਮੂਵੀ ਨੂੰ ਸਪੋਰਟ ਕਰ ਰਿਹਾ, ਅਸੀਂ ਪ੍ਰੋਮੋ ਦਿਖਾ ਰਹੇ ਹਾਂ TV 84 ਦੇ ਨਾਲ ਦੀ ਨਾਲ, ਤਾਂ ਕਿ ਲੋਕਾਂ ਦੇ ਵਿੱਚ ਹੋਰ ਵੀ ਅਵੇਅਰਨੈਸ ਆ ਸਕੇ ਇਸ ਮੂਵੀ ਸੰਬੰਧੀ। ਐਂਡ ਤੁਹਾਡਾ ਬਹੁਤ ਧੰਨਵਾਦ ਕਰਦੇ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ, ਇਸ ਮੂਵੀ ਦਾ ਵੇਰਵਾ ਸਾਡੇ ਨਾਲ ਸਾਂਝਾ ਕੀਤਾ। ਐਂਡ ਵਿਸ਼ ਯੂ ਵੈਰੀ ਗੁੱਡ ਲੱਕ ਵਿਦ ਦਿਸ ਮੂਵੀ। ਐਂਡ ਆਸ ਕਰਦੇ ਕਿ ਜਿਹੜੀ ਇਹ ਮੂਵੀ ਹੈਗੀ ਪੰਜਾਬ ਦੇ ਵਿੱਚ, ਸਪੈਸ਼ਲੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਵੇ। ਸੋ ਥੈਂਕ ਯੂ ਸੋ ਮਚ ਫॉर एवरीथिंग। ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਫॉर योर टाइम ਤਰਨਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਆ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਗ ਤਾਂ ਮੇਰੀ ਮੁੱਕ ਚੁੱਕੀ ਸੀ, ਪਰ ਬਾਹਰ ਆਇਆ ਤਾਂ ਪਤਾ ਲੱਗਾ ਅਸਲੀ ਜੰਗ ਹਲੇ ਸ਼ੁਰੂ ਹੋਣੀ ਹੈ। ਇੱਕੋ ਇੱਕ ਤਾਂ ਭੈਣ ਹੈ ਮੇਰੀ, ਇਹਦਾ ਵਿਆਹ ਆਪਾਂ ਗੱਜ ਵੱਜ ਕੇ ਕਰਨਾ, ਨਹੀਂ ਤਾਂ ਇਹਦੇ ਸਹੁਰਿਆਂ ਨੇ ਕਹਿਣਾ ਬਰਾਤ ਦੀ ਸੇਵਾ ਨਹੀਂ ਕੀਤੀ ਚੱਜ ਨਾਲ।
ਸਿਰ ਦੁਖੀ ਜਾਂਦਾ ਹੈ, ਤੂੰ ਸਿਰ ਕਿਉਂ ਘੁਮਾਈ ਜਾਂਦਾ? ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਨਮ ਦਿਨ ਤਿਆਰੀਆਂ। ਜਿਹੜਾ ਬੰਦਾ ਘਬਰਾ ਕੇ ਅੰਦਰ ਵੜ ਜਾਏ ਉਹ ਬਾਜਾਂ ਵਾਲੇ ਦਾ ਸ਼ੇਰ ਨਹੀਂ, ਕੋਈ ਗਿੱਦੜ ਹੋਊ। ਦੇਖਦੇ ਕਿਉਂ? ਲਿਆਓ ਤਲਵਾਰ, ਕਰ ਦਿਓ ਪੋਸਟਰ ਨੂੰ ਲੀਰੋ ਲੀਰ।